ਇੱਥੇ ਕਈ ਬੰਦੇ ਇਹ ਵੀ ਕਹਿਣਗੇ ਯਾਰ ਇਹਨਾਂ ਕੋਲ ਕਿੱਥੇ ਵਕਤ ਆ, ਇੰਨੀਆਂ ਚੀਜ਼ਾਂ ਇਨਫੋਰਮੇਸ਼ਨ ਉਹ ਕਿੱਥੋਂ ਲੱਭ ਕੇ ਲਿਆਉਂਦੇ ਹੋਣਗੇ, ਕਿੱਦਾਂ ਜਿਹੜੀਆਂ ਉਹ ਕਰਨਗੇ। ਇੱਕ ਪਾਸੇ ਆਪਾਂ ਇਹ ਵੀ ਦੇਖ ਰਹੇ ਵੀ ਉਹ ਕਹਿੰਦੇ ਵੀ ਅਸੀਂ 5 ਮਿੰਟਾਂ 'ਚ ਜਾਂ 30 ਮਿੰਟਾਂ 'ਚ 6 ਕੇਸ ਜਿਹੜੇ ਆ ਉਹ ਨਿਪਟਾਉਣੇ ਹੈਗੇ ਆ। ਇਹ ਸਾਰੀਆਂ ਚੀਜ਼ਾਂ ਜਿਹੜੇ ਇੱਕ ਸਰਕਾਰੀ ਵਕੀਲ ਦੇ ਲਈ ਦਸਤਾਵੇਜ਼ ਇੰਨੇ ਇਕੱਠੇ ਕਰਨੇ ਜਾਂ ਇਹ ਚੀਜ਼ਾਂ ਨੋ ਡਾਊਟ ਇਹ ਚੀਜ਼ਾਂ ਸਾਹਮਣੇ ਆ, ਪਰ ਜਦੋਂ ਸਰਕਾਰੀ ਵਕੀਲ ਦੇ ਲਈ ਇਹ ਦਸਤਾਵੇਜ਼ ਇਕੱਠੇ ਕਰਨੇ ਜਾਂ ਇਸ ਚੀਜ਼ ਨੂੰ ਪ੍ਰੂਵ ਕਰਨਾ ਕਿੰਨਾ ਕੁ ਸੌਖਾ ਆ ਜਾਂ ਕਿੰਨਾ ਕੁ ਔਖਾ ਆ, ਲੋਕਾਂ ਨੂੰ ਕਿਤੇ ਇਹ ਭੁਲੇਖਾ ਨਾ ਰਵੇ ਵੀ ਨਹੀਂ ਉਹਨਾਂ ਦੇ ਕੋਲ ਇੰਨੇ ਡਾਕੂਮੈਂਟਸ ਇਕੱਠੇ ਨਹੀਂ ਕਰ ਹੋਣੇ। ਨਹੀਂ, ਸਰਕਾਰੀ ਵਕੀਲ ਨੂੰ ਕੀ ਆ, ਉਹ ਤਾਂ ਦੇਖੋ ਸਿੱਧੇ ਰਨ ਨਹੀਂ ਕਰਨਾ, ਉਹਨਾਂ ਨੇ ਕਿਹੜਾ ਆਪ ਜਾ ਕੇ ਕੋਈ ਜੱਦੋਜਹਿਦ ਕਰਨੀ ਆ। ਉਹਨਾਂ ਨੇ ਤਾਂ ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਰਿਕੁਐਸਟ ਕੀਤੀ, ਠੀਕ ਹੈ, ਤਾਂ ਕੀ ਲੱਗਦਾ ਕਿ ਉਹਨੇ ਕਿਹੜਾ ਮਨਾ ਕਰਨਾ ਵਾ। ਜੀ। ਸੋ ਇਹ ਹੁਣ ਜਿਹੜੀਆਂ ਏਜੰਸੀਜ਼ ਆ ਇੰਟਰਕਨੈਕਟਡ ਆ, ਇਨਫੋਰਮੇਸ਼ਨ ਸਾਰੀ ਇੰਟਰਕਨੈਕਟਡ ਆ। ਤੁਹਾਡਾ ਇਹਦੇ ਵਿੱਚ ਬੈਸਟ ਜਿਹੜੀ ਆਪਸ਼ਨ ਤੁਹਾਡੀ ਇਹ ਹੈਗੀ ਆ ਕਿ ਭਾਈ ਆਪਣੇ ਵਕੀਲ ਨਾਲ ਸਾਰੇ ਐਡਰੈਸ ਲਿਖ ਕੇ ਐਂਡ ਆਫ ਦਾ ਡੇ ਵੀ ਜੇ ਤੁਸੀਂ ਜੱਜ ਨੂੰ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਵੀ ਜੇ ਤੁਸੀਂ ਸਾਰੇ ਸੈੱਟ ਕਰਕੇ ਦੱਸ ਦੋਗੇ ਨਾ ਕਿ ਕਿਉਂ ਗਲਤੀ ਹੋ ਗਈ, ਕਿੱਥੇ ਭੁਲੇਖਾ ਲੱਗ ਗਿਆ, ਇਨਫੋਰਮੇਸ਼ਨ ਆ, ਕਿਉਂਕਿ ਉਦੋਂ ਤੁਹਾਨੂੰ ਜੱਜ ਨੇ ਸਹੁੰ ਖਵਾਉਣੀ ਆ, ਤਾਂ ਵੀ ਤੁਹਾਡਾ ਜਿਹੜਾ ਰਾਸਤਾ ਜਿਹੜਾ ਥੋੜਾ ਜਿਹਾ ਤੁਹਾਡੇ ਕੋਲ ਉਮੀਦ ਦੀ ਕਿਰਨ ਬਾਕੀ ਆ। ਜੇ ਇੱਕ ਵਾਰੀ ਕੇਸ ਸ਼ੁਰੂ ਹੋ ਗਿਆ, ਸਹੁੰ ਖਾ ਲਈ ਤੁਸੀਂ, ਤੇ ਬਾਅਦ ਚ ਨਹੀਂ ਤੁਸੀਂ ਕਹਿ ਸਕਦੇ ਉਹ ਗਲਤੀ ਹੋ ਗਈ, ਏਦਾਂ ਕਰਤਾ ਉਦਾਂ ਕਰਤਾ, ਹਨਾ। ਸੋ ਪਹਿਲਾਂ ਹੀ ਜਿਹੜਾ ਕਲੀਅਰ ਕਰਕੇ ਜਾਓ ਕੋਰਟ ਦੇ ਵਿੱਚ ਹਰੇਕ ਚੀਜ਼। ਸੋ ਤਾਂ ਹੀ ਉਹ ਆਉਂਦੇ ਆ ਪਹਿਲਾਂ 3-4 ਵਾਰੀ 4-5 ਵਾਰੀ ਜਿਹੜਾ ਉਹ ਪੁੱਛਦੇ ਆ ਵੀ ਹੋਰ ਕੋਈ ਚੀਜ਼ ਤਾਂ ਨਹੀਂ ਦੱਸਣੀ, ਹੋਰ ਕੋਈ ਐਡਰੈਸ ਤਾਂ ਨਹੀਂ, ਹੋਰ ਆਹ ਚੀਜ਼ ਤਾਂ ਨਹੀਂ ਆ। ਸੋ ਬੰਦਿਆਂ ਨੂੰ ਪੱਕਾ ਕਰਦੇ ਆ ਵੀ ਭਾਈ ਤੂੰ ਵਾਕਈ ਜਿਹੜਾ ਉਹ ਜੋ ਕਹਿ ਰਿਹਾ ਸੱਚ ਕਹਿ ਰਿਹਾ, ਫਿਰ ਉਹਨੂੰ ਕਾਗਜ਼ਾਂ ਦੇ ਵਿੱਚ ਫਸਾਉਂਦੇ ਆ। ਸੋ ਕਈ ਇਹਦੇ ਵਿੱਚੋਂ ਦੀ ਤਰੀਕਾ ਇੱਕ ਨਿਕਲਣ ਦਾ ਕਈ ਹੁੰਦਾ ਕਿ ਕਈ ਜਿਹੜੇ ਮੁੱਦੇ ਹੁੰਦੇ ਉਹਨੂੰ ਕਹਿੰਦੇ ਆ ਬਰੀਫਿੰਗਸ, ਐਡੀਸ਼ਨਲ ਬਰੀਫਿੰਗਸ। ਜੀ। ਸੋ ਮੈਂ ਆਪਣੇ ਆਫਿਸ ਦਾ ਦੱਸ ਦਿੰਦਾ ਕਿੱਦਾਂ ਕਿ ਸਾਡੀਆਂ ਹੁਣ ਬਰੀਫਿੰਗਸ ਹੈਗੀਆਂ, ਆਪਾਂ ਜਾਣ ਫੂਕੀ ਦੀ ਆ ਪੂਰੀ, ਟਾਈਮ ਟੂਮ ਲਾਈਦਾ, ਠੀਕ ਹੈ। ਏਦਾਂ ਨਹੀਂ ਕਿ ਉੱਤੇ ਕਾਲਾ ਅਕਸ਼ਰ ਲਿਖਤਾ ਉਹਦੇ ਉੱਤੇ ਪੇਜ ਭਰੀ ਜਾਂਦੇ ਆ, ਉਹ ਵਾਲਾ ਕੰਮ ਨਹੀਂ ਹੈਗਾ। ਤਾਂ ਕਰਕੇ ਜਿਹੜੇ ਸੀਗੇ RKK ਵਗੈਰਾ ਵਾਲੇ ਜਿਹੜੇ ਮੁੱਦੇ ਸੀਗੇ ਸੰਗੀਨ, ਤਾਂ ਕਰਕੇ ਸੋਲਵ ਹੁੰਦੇ ਆ। ਹੁਣ ਸਾਡੀ ਬਰੀਫਿੰਗ ਉਹ 'ਚ ਟਾਈਮ ਲੱਗਦਾ, ਪੈਸੇ ਲੱਗਦੇ ਆ, 2-3 ਹਫ਼ਤਿਆਂ ਬੱਧੀ ਜਿਹੜਾ ਕੰਮ ਹੁੰਦਾ। ਸੋ ਕਈ ਵਾਰੀ ਕੀ ਹੁੰਦਾ ਕਿ ਬੰਦਾ ਇਹਨੂੰ ਸਮਝ ਨਹੀਂ ਆਉਂਦੀ, ਨਵਾਂ ਹੁੰਦਾ, ਉਹਦੇ ਦੋਸਤ ਕੰਨ 'ਚ ਫੂਕ ਮਾਰ ਦਿੰਦਾ, ਰਹਿਣ ਦੇ ਬਰੀਫਿੰਗ ਏਦਾਂ ਹੀ ਹੋ ਜਾਣਾ। ਤੇ ਇੱਕ ਦਾ ਸੀਗਾ ਕ੍ਰਿਮੀਨਲ ਵਾਲੇ ਦਾ, ਤੇ ਕ੍ਰਿਮੀਨਲ ਉਹ ਕੀਤਾ ਤੇ ਉਹਨੂੰ ਕਿਹਾ ਬਰੀਫਿੰਗਸ, ਤੇ ਦੋਸਤ ਕਹੀ ਰਹਿਣ ਦੇ, ਬਰੀਫਿੰਗਸ ਨਹੀਂ ਕਰਨੀਆਂ ਏਦਾਂ ਉਦਾਂ ਨਾ। ਕਹਿੰਦਾ ਭਾਜੀ ਮੈਂ ਆਪ ਹੀ ਸਾਂਭੂਗਾ ਕੋਰਟ 'ਚ। ਮੈਂ ਕਿਹਾ ਯਾਰ ਆਪ ਤੋਂ ਕਿੱਦਾਂ ਸਾਂਭੂਗਾ? ਮੈਂ ਕਿਹਾ ਚੱਲ ਸਮਝਾ ਵੀ ਲੂ ਕਿੱਦਾਂ ਸਾਂਭੂਗਾ। ਬਸ ਫੇਰ ਕੀ ਆਪਣਾ ਉਹੀ ਜਾ ਕੇ ਮੈਂ ਕਿਹਾ ਆਪ ਜੇ ਸਾਹਮਣਾ ਤਾਂ ਵਕੀਲ ਨਾ ਬਣ ਜਾਣਾ ਹੈਗਾ। ਤੇ ਉਹੀ ਚੀਜ਼ ਹੈ ਕਿ ਕਈ ਜਗ੍ਹਾ ਹੁਣ ਜਿਹੜੇ ਘਪਲੇ ਹੋ ਗਏ, ਐਡਰੈਸ ਦੇ ਹੋ ਗਿਆ, ਇਹ ਹੋ ਗਿਆ, ਸਕੋਪ ਆਫ ਵਰਕ ਵੱਧ ਜਾਂਦਾ ਵਕੀਲ ਦਾ। ਜਿੱਥੇ ਬਰੀਫਿੰਗਸ ਦੀ ਲੋੜ ਆ ਉੱਥੇ ਬਰੀਫਿੰਗ ਕਰਾਓ, ਐਂਡ ਆਫ ਦਾ ਡੇ ਤੁਸੀਂ ਨਹੀਂ ਕਰਾਓਗੇ ਤੁਹਾਡੀ ਆਪਣੀ ਉਹ ਆ। ਪਰ ਇਹ ਕੋਈ ਏਦਾਂ ਨਹੀਂ ਹੈਗਾ ਕਿ ਬੰਦਾ ਕਵੇ ਕਿ ਜੱਜ ਨੇ ਓਵਰਲੁੱਕ ਕਰ ਦੇਣਾ। ਤੇ ਕਈ ਵਾਰੀ ਇਹ ਵੀ ਬੰਦਾ ਸੋਚਦਾ ਕਿ ਜੱਜ ਨੇ ਨਾ ਓਵਰਲੁੱਕ ਕਰ ਦੇਣਾ, ਮੇਰੇ ਤੋਂ ਤੇ ਕੋਈ ਸਵਾਲ ਹੀ ਨਹੀਂ ਪੁੱਛਿਆ ਸੀਗਾ। ਠੀਕ ਆ, ਹੋ ਸਕਦੀ ਹੈ ਇੱਕ ਗੱਲ, ਠੀਕ ਹੈ। ਕਈ ਵਾਰੀ ਏਦਾਂ ਵੀ ਹੁੰਦਾ ਕਿ ਫਿਰ ਉਹ ਉਹੀ ਚੀਜ਼ ਤੇ ਸਵਾਲ ਪੁੱਛਦੇ ਆ 1-1, 2-2 ਘੰਟੇ। ਤੇ ਬੰਦੇ ਮੈਂ ਵਿੱਚ ਏਦਾਂ ਦੇ ਵੀ ਦੇਖਿਆ, ਫਿਰ ਜਦੋਂ ਬ੍ਰੇਕ ਦਾ ਟਾਈਮ ਹੁੰਦਾ ਨਾ ਤੇ ਬੰਦੇ ਦਾ ਧੂੰਆਂ ਨਿਕਲਿਆ ਹੁੰਦਾ, ਮੂੰਹ ਲਾਲ ਹੋਇਆ ਹੁੰਦਾ, ਤੇ ਕਹਿੰਦਾ ਯਾਰ ਭਾਜੀ ਇਹ ਤਾਂ ਬਹੁਤ ਸਵਾਲ ਪੁੱਛਦਾ ਸਰਕਾਰੀ ਵਕੀਲ। ਨਹੀਂ ਉਹ ਫਿਰ ਹੁਣ ਉਹ ਆਪਣਾ ਉਹ ਵੀ ਕੰਮ ਕਰਦਾ ਹੈ ਨਾ। ਤੇ ਜਿੱਦਾਂ ਆਪਾਂ ਸ਼ੁਰੂਆਤ 'ਚ ਵੀ ਕਿਹਾ ਵੀ ਇਹ ਤਾਂ ਹੁਣ ਬਹਾਨੇ ਲੱਭਣੇ ਇਹਨਾਂ ਨੇ ਤਾਂ ਹੋਰ ਕੰਮ ਜਿਹੜਾ ਉਹ ਤਿੱਖਾ ਕਰਨਾ। ਜਿਨ੍ਹਾਂ ਨੂੰ ਇਹ ਫੜ ਕੇ ਖੁਦ ਰਿਪੋਰਟ ਨਹੀਂ ਕਰ ਸਕਦੇ, ਉਹ ਜਿਹੜੇ ਅਦਾਲਤਾਂ ਦੇ ਮੋਹਰੇ ਆ, ਉਹਨਾਂ ਨੇ ਹੁਣ ਕੋਈ ਨਾ ਕੋਈ ਹੀਲਾ ਵਸੀਲਾ ਤਾਂ ਜਿਹੜਾ ਉਹ ਕਰਨਾ ਹੀ ਆ। ਇਵੈਂਚੁਅਲੀ ਆਪਣੇ ਵੋਟਰ ਬੇਸ ਨੂੰ ਵੀ ਉਹਨਾਂ ਨੇ ਦਿਖਾਉਣਾ ਵੀ ਦੇਖੋ ਅਸੀਂ ਆਹ ਕੁਛ ਕਰ ਰਹੇ। ਹਾਂਜੀ ਬਿਲਕੁਲ। ਤੇ ਦੇਖੋ ਜੀ ਕਰਨਾ ਬਣਦਾ ਵੀ ਹੈ, ਕਿਉਂਕਿ ਸਿਸਟਮ ਦੀ ਐਸੀ ਤੈਸੀ ਹੋ ਗਈ ਹੈ ਹੁਣ ਸਾਰਾ। ਮਤਲਬ ਕਿ ਜਿਹੜੇ ਲੈਵਲ ਤੇ ਹੁਣ ਉਹ ਅਨਚੈਕਡ ਜਿਹੜੇ ਬੰਦੇ ਆ ਗਏ ਆ, ਕ੍ਰਿਮੀਨਲ ਰਿਕਾਰਡ ਵਾਲੇ ਜਿਹੜੇ ਭਗੌੜੇ ਹੋਏ ਪਏ ਆ ਇੰਡੀਆ ਤੋਂ, PO ਜਿਹਨਾਂ ਦੇ ਹੈਗੇ, ਲੜਾਈਆਂ ਝਗੜਿਆਂ ਵਾਲੇ, ਤਸਕਰੀ ਵਾਲੇ ਜਿਹੜੇ, ਉਹ ਹੁਣ ਜਿਹੜਾ ਕੀ ਸੀਗਾ ਕਿ ਤੁਸੀਂ ਦੇਖੋ ਕਿ ਆ ਕੇ ਉਹ ਜੇ ਇੰਡੀਆ ਉਹ ਕੰਮ ਕਰਦੇ ਸੀ, ਉਹ ਇੱਥੇ ਆ ਕੇ ਵੀ ਉਹੀ ਕੰਮ ਕਰ ਰਹੇ ਆ। ਕਿਉਂਕਿ ਏਦਾਂ ਥੋੜਾ ਆ ਕੇ ਇੱਥੇ ਉਹਨੇ ਕਹਿਣਾ ਕਿ ਮੈਂ ਟਰੱਕ ਦੀ ਕਮਾਈ ਨਾਲ ਸੁਖੀ ਹੋ ਜਾਣਾ ਵਾ। ਨਹੀਂ, ਫਿਲਮਾਂ ਦੇਖੀਆਂ ਵਾ, LV ਵਾਲੇ ਬ੍ਰਾਂਡ ਦੇਖੇ ਆ। ਹੁਣ ਉਹ ਆ ਕਿ ਬੰਦਾ ਹੋਰ ਨੱਚੇ ਹੋਏ ਹੈ ਕਿ ਕੁਇਕ ਰਿਚ ਕਿੱਦਾਂ ਹੋ ਜਾਣਾ। ਮੈਂ ਤਾਂ ਹੈਰਾਨ, ਮੈਨੂੰ ਬਸ ਹੈਰਾਨੀ ਮੈਨੂੰ ਉਸੇ ਗੱਲ ਦੀ ਹੁੰਦੀ ਕਿ ਮੈਂ ਕਿਹਾ ਬਾਹਰ ਕੀ ਜਾਣਾ, ਆਪਣੇ ਕੇਸਾਂ ਦੀ ਜਿਹੜੀ ਗੱਲ ਕਰਦਾ, ਤੇ ਉਹ ਕਹਿੰਦੇ ਕੇਸ ਵਰਜੀਨੀਆ ਮੂਵ ਕਰਤਾ। ਤੇ ਉਹ ਹੁਣ ਸਟਾਫ ਨੂੰ ਸਾਰਿਆਂ ਨੂੰ ਪਤਾ ਉਹ ਸਰਕਾਰ ਮੂਵ ਕਰ ਦਿੰਦੀ ਨਾ, ਜੇਲ੍ਹ 'ਚ ਬੰਦੇ ਨੂੰ ਪਾਉਂਦੀ ਜਦੋਂ ਫੜਿਆ ਜਾਂਦਾ ਬੰਦਾ। ਤੇ ਮੈਂ ਕਿਹਾ ਇਹ ਤਾਂ ਬੰਦਾ ਫੜਾ ਹੋ ਗਿਆ, ਕਾਰਨਾਮਾ ਜਿਹੜਾ ਹੋ ਗਿਆ। ਤੇ ਰਾਜ ਕਰਨ ਜੀ ਉੱਦਾਂ ਇਹ ਹੈ ਕਿ ਕਈ ਵਾਰੀ ਆਪਣੀ ਤਾਂ ਨਹੀਂ ਚਲੋ ਇਸ ਗੱਲ ਕਰ ਸਕਦੇ, ਮੈਂ ਕਿਹਾ ਕਈ ਵਾਰੀ ਤੁਹਾਡੇ ਜਿਹੜੇ ਸ਼ੋਅ ਦੇ ਵਿੱਚ ਖਬਰਾਂ ਜਿਹੜੀਆਂ ਹੁੰਦੀਆਂ ਤੇ ਕਹਿੰਦੇ ਪੰਜਾਬੀਆਂ ਨੇ ਆਹ ਕਰਤਾ, ਖਬਰ ਆ ਗਈ, ਕਈ ਵਾਰੀ 50% ਤੋਂ ਸ਼ਾਇਦ ਆਪਣੇ ਕਲਾਇੰਟ ਨਿਕਲਦੇ ਆ ਵਿੱਚ ਜਿਹੜੇ ਵੱਡੇ ਕਾਰਨਾਮੇ ਵਾਲੇ। ਅੱਛਾ ਜੀ। ਹਾਂਜੀ। ਸੋ
ਡਰੱਗਾਂ ਵਾਲਾ ਜਿਹੜਾ ਕੰਮ ਹੋ ਗਿਆ, ਮਰਡਰ ਕਰਤੇ, ਗੋਲੀਆਂ ਚਲਾਤੀਆਂ, ਕੁੜੀਆਂ ਮਾਰਤੀਆਂ, ਗਰਲਫ੍ਰੈਂਡਾਂ ਮਾਰਤੀਆਂ, ਠੀਕ ਆ, ਵਾਇਲੈਂਸ ਕਰਤਾ, ਮਾਈਨਰ ਗਾਰਡੀਅਨਸ਼ਿਪ ਵਾਲੇ ਰੇਪ ਕਰਕੇ ਭੱਜ ਗਏ ਇੰਡੀਆ। ਆਮ ਜਿਹੜੀ ਗੱਲ ਆ, ਮਤਲਬ ਕਿ ਫਿਲਮੀ ਸੀਨ ਕੀਤਾ ਹੋਇਆ ਪੂਰਾ। ਇੰਨਾ ਏਦਾਂ ਜ਼ਿਆਦਾ ਆਵਾ ਉੱਤਿਆ ਪਿਆ ਹੈ। ਬੜਾ ਹਵਾ ਉੱਤਿਆ ਪਿਆ ਵਾ। ਨਹੀਂ ਫਿਰ ਤਾਂ ਇਹ ਬੜੀ ਇੱਕ ਚਿੰਤਾਜਨਕ ਜਿਹੜੀ ਇਹ ਗੱਲ ਆ, ਤੇ ਫਿਰ ਇਹ ਤਾਂ ਜਿਹੜਾ ਫਿਰ ਹੁਣ ਪ੍ਰਸ਼ਾਸਨ ਜਿਹੜਾ ਕਰ ਰਿਹਾ, ਫਿਰ ਕੁੱਡੀਆਂ ਪੈਣੀਆਂ ਹੀ ਆ, ਫਿਰ ਉਹ ਤਾਂ ਉਹਨਾਂ ਨੇ ਲੱਭਣਾ ਹੀ ਆ। ਸੋ ਹੁਣ ਮੰਨ ਲਓ ਬੰਦੇ ਦਾ ਤੁਹਾਨੂੰ ਮੈਂ ਦੱਸਦਾ, ਉਹਦਾ ਗਾਰਡੀਅਨ ਦਾ ਉਹ ਬੰਦੇ ਨੇ, ਮਾਈਨਰ ਬੰਦੇ ਨੇ ਰੇਪ ਕਰਤਾ ਕਿਸੇ ਦਾ, ਤੇ ਰਾਤੋਂ ਰਾਤ ਦੌੜ ਗਿਆ ਇੰਡੀਆ। ਅੱਛਾ ਜੀ, ਦੇਖ ਲਓ। ਹਾਂ, ਤੇ ਗਾਰਡੀਅਨ ਵਿਚਾਰਾ ਪੰਗੇ 'ਚ ਜਿਹੜਾ ਤੁਰਿਆ ਫਿਰੇ ਆਪਣੇ ਆਫਿਸ, ਮਤਲਬ ਕਿ ਵੀ ਹੁਣ ਮੈਂ ਕੀ ਕਰਾਂ। ਮੈਂ ਕਿਹਾ ਦੇਖ ਲਾ ਯਾਰ, ਤੂੰ ਆਇਆ ਕੀ ਕੰਮ ਕਰਨਾ, ਉਮਰ ਤੇਰੀ ਕਿੰਨੀ ਆ, ਤੇ ਆ ਕੇ ਮੈਂ ਕਿਹਾ ਸੋਚ ਦੇਖ ਲਓ ਕਿ ਜਾਣਾ ਕਲੱਬਾਂ 'ਚ ਕਮਾਲ ਹੀ ਹੋਈ ਪਈ ਆ। ਕਰਨਾ। ਸੋ ਕੀ ਆ ਕਿ ਮੈਂ ਕਿਹਾ ਹੁਣ ਉਹ ਹਿਸਾਬ ਕਿਤਾਬ ਆ, ਤੇ ਗੱਲ ਇਹ ਆ ਕਿ ਲੜਨਾ ਵੀ ਇੰਡੀਅਨ ਬੰਦੇ ਨੇ ਇੰਡੀਅਨ ਬੰਦੇ ਦੇ ਨਾਲ ਹੀ ਆ। ਪੰਜਾਬੀ ਨੇ ਪੰਜਾਬੀ ਨੂੰ ਹੀ ਦਿਖਾਣਾ ਹੈ ਨਾ। ਓਕਲੈਂਡ ਜੇ ਜ਼ਿਆਦਾ, ਮੈਂ ਕਿਹਾ ਉਹੀ ਹੈ ਕਿ ਕੋਈ ਏਦਾਂ ਤਾਂ ਕਦੀ ਦੇਖਿਆ ਨਹੀਂ ਕਿ ਜਾ ਕੇ ਓਕਲੈਂਡ ਦੀ ਹੁੱਡ ਦੇ ਵਿੱਚ ਰੌਲਾ ਪਾਤਾ ਹੋਵੇ, ਉੱਥੇ ਪਤਾ ਜਾ ਕੇ ਵਾਪਸ ਵੀ ਫਿਰ ਫਾਇਰ ਵੱਜਣੇ ਆ। ਸਹੀ ਆਪਸ 'ਚ ਲੜੀ ਜਾਂਦੇ ਆ, ਟਾਈਮ ਲਾਈ ਜਾਂਦੇ। ਇੱਕ ਜਿਹੜਾ ਸਾਰੇ ਹੀ ਕੱਚੇ ਬੰਦੇ ਤੇ ਘਰਾਂ 'ਚ ਰਹਿੰਦੇ, ਤੇ ਕੱਚੇ ਬੰਦੇ ਹੀ ਕੱਚੇ ਬੰਦੇ ਨਾਲ ਲੜੀ ਜਾਂਦੇ ਆ। ਮਤਲਬ ਮੈਂ ਤਾਂ ਇਹ ਆ, ਮੈਂ ਕਿਹਾ ਪਤਾ ਨਹੀਂ ਸ਼ੋਅ ਕੀ ਕਰਨਾ ਚਾਹੁੰਦੇ, ਆਏ ਕਿਹੜੇ ਕੰਮ ਨੂੰ ਆ ਇੰਡੀਆ ਤੋਂ। ਤੇ ਆਹ ਜਿਹੜਾ ਕੰਮ ਜਿਹੜਾ ਚੱਲਦਾ, ਤੇ ਉਹ ਜਿੱਦਾਂ ਦੱਸਿਆ ਹੈਗਾ, ਇੱਕ ਤੇ ਬੰਦੇ ਦੀ ਇੱਥੇ ਸੈਨੋਜ਼ੇ ਆਪਣੇ ਸੀਗੇ ਰੈਸਟੋਰੈਂਟ ਵਾਲੇ, ਤੇ ਉਹ ਕਹਿੰਦਾ ਕਿਸੇ ਦਾ ਜਸ਼ਨ ਮਨਾਉਣ ਆਏ, ਕਿਸੇ ਦਾ ਕਹਿੰਦਾ ਕੇਸ ਪਾਸ ਹੋਇਆ, ਤੇ ਉੱਤੇ ਲੜ ਪਏ ਜਾ ਕੇ ਸਾਰੇ ਜਾਣੇ ਉਹਨਾਂ ਨਾਲ, ਤੇ ਉਹ ਲੜਾਈ ਝਗੜਾ ਜਿਹੜਾ ਵੱਧ ਗਿਆ, ਤੇ ਬੰਦੇ ਦਾ ਮਤਲਬ ਬਾਅਦ ਜਿਹਦਾ ਕੇਸ ਪਾਸ ਹੋ ਗਿਆ, ਉਹਦਾ ਬਾਅਦ 'ਚ ਪੇਪਰ ਜਿਹੜੇ ਖਰਾਬ ਹੋ ਗਏ ਸਾਰੇ। ਮਤਲਬ ਕਿ ਗੱਲ ਸੋਚ ਕੇ ਦੇਖੋ ਕਿ ਜਸ਼ਨ ਮਨਾਉਂਦੇ ਕਿ ਆਪਣਾ ਕੇਸ ਪਾਸ ਹੋਇਆ ਉਸ ਚੀਜ਼ ਦਾ। ਸਹੀ ਗੱਲ ਆ। ਤੇ ਵੇਟਰਾਂ ਨਾਲ ਲੜ ਪਏ। ਸੋ ਹੁਣ ਇਹ ਆ ਕਿ ਯਾਰ ਇਹ ਚੰਗੀਆਂ ਲੱਗਦੀਆਂ ਚੀਜ਼ਾਂ, ਇਹ ਵਾਲਾ ਦੇਸ਼ ਹੈ, ਹਰੇਕ ਬੰਦੇ ਦੀ ਬਰਾਬਰ ਰਿਸਪੈਕਟ ਆ, ਭਾਵੇਂ ਬੰਦਾ ਵੇਟਰ ਆ, ਕੋਈ ਜਿਹੜਾ ਮਰਜ਼ੀ ਆ, ਛੋਟਾ ਵੱਡਾ, ਹਨਾ। ਇਹ ਥੋੜਾ ਨਾ ਕਿ ਕੋਈ ਤੁਹਾਡੇ ਤੋਂ ਛੋਟਾ ਜਾਂ ਕਿਸੇ ਨੂੰ ਜੱਜ ਵੀ ਕਈ ਵਾਰੀ ਕਮੈਂਟ ਮਾਰ ਦਿੰਦੇ ਕਿ ਯਾਰ ਤੇਰੀ ਆਦਤ ਕਹਿੰਦਾ ਇਦਾਂ ਦੀ ਲੱਗਦੀ, ਜਦੋਂ ਤੂੰ ਸੋਚਦਾ ਕਿ ਕਈ ਬੰਦੇ ਤੇਰੇ ਤੋਂ ਇਨਫੀਰੀਅਰ ਆ ਤੇ ਤੂੰ ਸੁਪੀਰੀਅਰ ਆ। ਮਤਲਬ ਇਹ ਸੋਚ ਆ ਬੰਦਿਆਂ ਦੀ ਕਈਆਂ ਦੀ। ਸੋ ਆਹ ਚੀਜ਼ਾਂ ਜਿਹੜੀਆਂ ਆਮ ਜਿਹੜੀਆਂ ਦੇਖਣ ਨੂੰ ਹੁਣ ਜਿਹੜੀਆਂ ਮਿਲਦੀਆਂ, ਤੇ ਐਡਰੈਸ ਡਰੂਸ ਵਾਲੇ ਜਿਹੜੇ ਚੱਕਰ ਹੈਗੇ, ਉਹ ਤਾਂ ਇਗਨੋਰ ਜਿਹੜਾ ਜਨਤਾ ਸਟ੍ਰੇਟ ਫਾਰਵਰਡ ਜਿਹੜੀ ਕਰ ਦਿੰਦੀ ਹੈ ਕਿ ਛੱਡ, ਵਕੀਲ ਨੇ ਕੀ ਇਹ ਬੋਲੀ ਜਾਣਾ, ਹਨਾ। ਅੱਛਾ, ਸਾਨੂੰ ਕੋਰਟ ਦੇ ਵਿੱਚੋਂ ਡਿਫੀਕਲਟੀ ਨਹੀਂ ਹੁੰਦੀ। ਡਿਫੀਕਲਟੀ ਜਿਹੜੀ ਹੁੰਦੀ ਆ ਸਭ ਤੋਂ ਜ਼ਿਆਦਾ, ਉਹ ਇਹ ਹੈ ਕਿ ਇਹਨੂੰ ਮੈਨੇਜ ਕਰਨ ਲਈ। ਤੁਹਾਨੂੰ ਮੈਂ ਕਿਹਾ ਜਦੋਂ ਕਈ ਵਾਰੀ ਤਾਂ ਏਦਾਂ ਦੇ ਕਿ ਕਈ ਆਪਣੇ ਕਲਾਇੰਟ ਸੀਗੇ, ਉਹ ਬਾਅਦ 'ਚ ਉਹਨਾਂ ਨੂੰ ਮੈਂ EMPLOYEE ਬਣ ਗਏ, ਹਨਾ, ਵਧੀਆ। ਉਹਨੇ ਕਹਿਣਾ ਨਹੀਂ ਯਾਰ ਮੈਂ ਕੰਮ ਕਰ ਲੈਂਦਾ ਨਾ। ਉਹ ਜਦੋਂ ਆ ਕੇ ਬੈਠਿਆ, ਮੈਂ ਕਿਹਾ ਹੁਣ ਦੱਸ ਕਿੱਦਾਂ ਦਾ ਲੱਗਦਾ ਇਹ ਵਾਲੀ ਕੁਰਸੀ ਤੇ ਬਹਿ ਕੇ। ਕਹਿੰਦਾ ਯਾਰ ਇਹਦਾ ਕਹਿੰਦਾ ਸਿਰ ਘੁਮਾ ਦਿੰਦੇ, ਕਹਿੰਦਾ ਭਾਜੀ। ਉਦੋਂ ਪਤਾ ਲੱਗਦਾ ਹੈ। ਸਹੀ ਗੱਲ ਆ। ਸੋ ਇਹ